अस्सलाम वालेकुम। वालेकुम अस्सलाम। नाहिद गल कर रहे हैं जी बिस्मिल्लाह जी आया नू की हाल है, ठीक ठाक हो? जी। सर तुसी खैरियत मिलो। जी अल्हम्दुलिल्लाह। पहले तो ये दसो कि व्हाट्सएप ने जी धमकी लाई सी ओदा करके आए हो या कोई मसरूफियत सी? हाँ जी बिल्कुल। पहले तो देखो मैं बहुत माजरत करांगी व्हाट्सएप नाल कि मेरी कॉल ना करन दी। मैं उन्हां दी इस तो पहले भी जेडे प्रोग्राम ਉਹ 'ਚ भी उन्होंने कहा सी कि उन्होंने कहा सी कि मैं अपनी भैन नू किया है ते सर ਤੁਹਾਡੀਆਂ WhatsApp ਨੂੰ ਕਹਿ ਰਹੀ ਹਾਂ कि सारी मैं सुनती रही हाँ लेकिन मेरी थोड़ी जी मसरूफियत सी। मेरे गेस्ट आए ने ते ਉਹ बस ਉਹਨਾਂ ਦੀ वजह तो कुछ नहीं थोड़ा टाइम मैनेज नहीं कर सकती। सर प्रोग्राम मैं सुनती सी लेकिन कॉल करना थोड़ा मेरे वास्ते मुश्किल सी। अदरवाइज मैं ए हो ही नहीं सकता कि वो कहण ते ਅਸੀਂ ਤੇ मतलब बिना कहे ही यानी एक मौजूदगी अपनी हमेशा ਤੁਹਾਡੇ प्रोग्राम से करी दी है लेकिन कुछ बाज़ हो जाता है कोई मसला ते मैं बहुत ही माजरत खावां कि उन्होंने दे 2-3 बारी उन्होंने कहना पिया। मैं अगर सही पूछो तो मैं आज उन्होंने सिर्फ कहते कॉल की शायद ना करती। जी बहुत मेहरबानी, शुक्रिया। तुसी चलो उन्होंने दे कहण ते ही कॉल कर ली। हाँ जी। ते क्योंकि उन्होंने कहा कि मैं बाद चो कॉल करनी है लेकिन मैं व्हाट्सएप में कह रही हूँ कि मैं बड़ी देर की ट्राई करती थी कि मेरी गलती नहीं है, मेरी कॉल पिक नहीं हुई। मैं बहुत देर तो जो कॉल शुरू हुई ने ना तकरीबन उस तो थोड़ी देर बाद तो मैं कॉल कर रही थी। अच्छा अच्छा सर एक्टर। जी एक्टर एक्टर कैसे हो? एक्टर मैं बहुत अच्छी एक्टर हूँ जी। अच्छा पता मैं पहले थोड़ी गल करना चाहांगी कि जेडी एक्टिंग है ना ਉਹ ਤੁਸੀਂ ਐਕਟਰ ਤੇ ਤਾਂ ਹੀ ਹੋ ਨਾ ਅਗਰ ਤੁਸੀਂ ਉਹ 'ਚ ਕਾਮਯਾਬ ਹੋ। ठीक है। ਅਗਰ ਤੁਸੀਂ ਕਾਮਯਾਬ ਨਹੀਂ ਹੋ ਇਹਦਾ ਮਤਲਬ ਤੁਸੀਂ ਐਕਟਰ ਨਹੀਂ ਹੋ। कुछ नाकाम एक्टर भी होंगे ने। ਨਾਕਾਮ ਐਕਟਰ ਵੀ ਹੁੰਦੇ ਨੇ ਲੇਕਿਨ ਮੈਂ ਗੱਲ ਕਰ ਰਹੀ ਹਾਂ ਕਿ ਅਗਰ ਅਸੀਂ ਇਹ ਚੀਜ਼ ਨੈਗੇਟਿਵਿਟੀ ਵੇਖ ਕੇ ਨਾ ਕਿ ਅਸੀਂ ਕਹਿੰਦੇ ਆ ਕਿ ਅਸੀਂ ਅਗਰ ਇੱਕ ਜਗ੍ਹਾ ਤੇ ਐਕਟ ਕਰਨੇ ਪਏ ਆ ਤੇ ਉੱਥੇ ਕੁਝ ਲੋਕ ਨੈਗੇਟਿਵ ਨੇ ਤੇ मेरा ख्याल है वो कोई मन ही नहीं रखती गल किधरे भी सारा पॉजिटिव तो तुहानू नहीं मिलेगा। चीज़ां ते नेगेटिव जड़ियां ने नाल तुसी देखो हीरोइन दे नाल वैम पूरा टाइम नाल चलदी फिल्म च ठीक है। लेकिन आखिर च विन हीरोइन ही करती है और वो हीरोइन क्यों होंदी है क्यों होंदी है? हेलो हेलो हाँ जी हाँ जी, मैं क्यों होंदी हाँ है जी हीरोइन? ਉਹ ਹੀਰੋਇਨ ਇਸ ਵਜ੍ਹਾ ਤੋਂ ਹੀ ਹੁੰਦੀ ਹੈ ਜਾਂ ਹੀਰੋ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਉਹਦੇ 'ਚ ਜਿੰਨੀ ਵੀ ਮੁਸ਼ਕਲਾਂ ਆਉਂਦੀਆਂ ਨੇ ਜਿੰਨੀ ਨੈਗੇਟਿਵਿਟੀ ਹੁੰਦੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਫੇਸ ਕਰਦਾ ਹੈ। ਉਹ ਫਰਾਰ ਹਾਸਿਲ ਨਹੀਂ ਕਰਦਾ, ਉਹ ਰਾਏ ਫਰਾਰ ਨਹੀਂ ਉੱਥੋਂ ਲੈਂਦਾ। ਉਹ ਉਹਨਾਂ ਦੇ ਵਿੱਚ ਐਗਜ਼ਿਸਟ ਕਰਦਾ ਹੈ, ਉਹਨਾਂ ਸਾਰੀਆਂ ਨੂੰ ਆਪਣੀ ਮੁਸ਼ਕਲਾਂ ਨੂੰ ਸੋਲਵ ਕਰਦਾ ਹੈ ਤਾਂ ਹੀ ਉਹ ਲਾਸਟ 'ਚ ਜਾ ਕੇ ਹੀਰੋ ਬਣਦਾ ਹੈ। ਤੇ ਜਿੱਥੋਂ ਤੱਕ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ ਤੇ ਮੈਨੂੰ ਇਹ ਨਹੀਂ ਲੱਗਦਾ ਕਿ ਕੋਈ ਰਿਸ਼ਤਾ ਉਹਦੇ 'ਚ ਤੁਹਾਡੀ ਐਕਟਿੰਗ ਕਿਸੇ ਦੂਸਰੇ ਰਿਸ਼ਤੇ ਨੂੰ ਕਲੈਸ਼ ਕਰਦੀ ਹੈ। ठीक है। ਫਰਜ਼ ਕਰੋ ਤੁਸੀਂ ਇੱਕ ਥਾਂ ਤੇ ਆਪ ਦਾ ਕਿਰਦਾਰ ਕਰਦੇ ਪਏ ਹੋ ਤੇ ਜਿੱਥੇ ਜਿੱਥੇ ਤੁਹਾਡਾ ਦੂਸਰੇ ਪਾਸੇ ਭਾਈ ਦਾ ਕਿਰਦਾਰ ਹੈ ਤਾਂ ਕਲੈਸ਼ ਤੇ ਨਹੀਂ ਹੁੰਦਾ ਪਿਆ। ਬਾਪ ਦਾ ਔਲਾਦ ਨਾਲ ਰਿਲੇਸ਼ਨ ਹੋਰ ਤਰ੍ਹਾਂ ਦਾ ਹੈ, ठीक है। ਭਾਈ ਦਾ ਭੈਣ ਭਰਾਵਾਂ ਨਾਲ ਰਿਲੇਸ਼ਨ ਹੋਰ ਤਰ੍ਹਾਂ ਦਾ ਹੈ। ਜਿੱਥੇ ਉਹ ਬੇਟਾ ਹੋਏਗਾ ਮਾਂ-ਬਾਪ ਨਾਲ ਉਹਦਾ ਰਿਲੇਸ਼ਨ ਹੋਰ ਤਰ੍ਹਾਂ ਦਾ ਹੈ। ਇਹ ਇੱਥੇ ਤੇ ਕਲੈਸ਼ ਆਉਂਦਾ ਅਗਰ ਦੋ ਬੀਵੀਆਂ ਨੇ ਤੇ ਇੱਥੇ ਤੇ ਕਲੈਸ਼ ਆ ਸਕਦਾ ਹੈ ਕਿ ਉਹਦਾ ਕਰੈਕਟਰ ਇੱਕ ਹੈ ਨਾ तो दो बीवियां ना, नहीं नहीं दो बीवियां ना किवें क्लैश आ सकता है? ਨਹੀਂ ਉੱਥੇ ਉਹਦਾ ਕਰੈਕਟਰ ਇੱਕ ਹੈ ਨਾ। अच्छा। ਉਹਦੀਆਂ ਦੋਨੋਂ ਬੀਵੀਆਂ ਨੇ ਤੇ ਉੱਥੇ ਤੇ ਮਤਲਬ ਹੋ ਸਕਦਾ ਹੈ ਨਾ ਕਿ ਬੰਦਾ ਉਹਦਾ ਇੱਕ ਹੀ ਕਰੈਕਟਰ ਹੈ ਦੋਨਾਂ ਜਗ੍ਹਾ ਤੇ ਉਹ ਸ਼ੌਹਰ ਹੈ। ठीक है। ਲੇਕਿਨ ਜਦੋਂ ਉਹ ਬਾਪ ਹੈ ਫਿਰ ਉਹਦਾ ਡਿਫਰੈਂਟ ਕਰੈਕਟਰ ਹੈ, ਭਾਈ ਇਹ ਡਿਫਰੈਂਟ ਹੈ, ਬੇਟਾ ਇਹ ਡਿਫਰੈਂਟ ਹੈ।
ਮੇਰਾ ਖਿਆਲ ਹੈ ਮੈਂ ਆਪਣੀ ਗੱਲ ਨੂੰ ਐਕਸਪਲੇਨ ਨਹੀਂ ਕਰ ਸਕੀ। ਜੀ ਜੀ, ਨਹੀਂ ਕਰ ਰਹੇ ਹੋ ਤੁਸੀਂ, ਬਿਹਤਰ ਕਰ ਰਹੇ ਹੋ। ਅਸਲ ਵਿੱਚ ਦੇਖੋ, ਜਿੱਥੇ ਭਾਈ ਨੇ ਉੱਥੇ ਭਾਈਆਂ ਦੇ ਨਾਲ ਅਗਰ ਇੱਕੋ ਜਿਹਾ ਚੱਲ ਰਿਹਾ ਹੈ ਕਰੈਕਟਰ, ਕਿਉਂਕਿ ਵੱਡੇ ਭਾਈ ਦਾ ਵੀ ਉਹ ਭਾਈ ਹੈ, ਛੋਟੇ ਦਾ ਵੀ ਭਾਈ ਹੈ। ਜੀ ਜੀ ਬਿਲਕੁਲ। ਉਹਦੇ ਵਿੱਚ 2 ਬੇਟੇ ਨੇ ਤੇ ਦੋਵਾਂ ਦਾ ਉਹ ਪਿਓ ਹੈ, 2 ਬੇਟੀਆਂ ਨੇ ਉਹਨਾਂ ਦੋਵਾਂ ਦਾ ਪਿਓ ਹੈ। ਅਗਰ 2 ਬੀਵੀਆਂ ਨੇ ਤੇ ਉਹਨਾਂ ਦਾ ਵੀ ਤੇ ਸ਼ੌਹਰ ਹੈ ਨਾ। ਸਹੀ ਹੈ। ਹਾਂ, ਤੁਸੀਂ ਵੱਡੇ ਐਕਟਰ ਹੋ, ਅਸੀਂ ਜੇ ਛੋਟੇ ਐਕਟਰ ਹਾਂ। ਨਹੀਂ ਐਸਾ ਨਹੀਂ, 4 ਦਾ ਵੀ ਇੱਕੋ ਹੀ ਸ਼ੌਹਰ ਹੁੰਦਾ ਹੈ ਨਾ। ਜੀ ਹਾਂਜੀ। ਮੈਂ ਦੱਸ ਦਿੱਤਾ ਉਹਦਾ ਜਵਾਬ ਕਿ ਤੁਸੀਂ ਵੱਡੇ ਐਕਟਰ ਹੋ ਤੇ ਅਸੀਂ ਛੋਟੇ ਐਕਟਰ ਆ ਨਾ, ਜੇ ਅਸੀਂ ਸਿੱਖਣ ਡਏ ਆ। ਅੱਛਾ ਸਰ, ਮੈਂ ਤੇ ਮੈਨੂੰ ਤਾਂ ਲੱਗਦਾ ਕਿ ਤੁਸੀਂ ਜਿਹੜੇ ਵੀ ਐਕਟ 'ਚ ਜੋ ਵੀ ਐਕਟ ਕਰ ਰਹੇ ਹੋ ਜੀ, ਜਿਹੜੇ ਵੀ ਕਰੈਕਟਰ 'ਚ ਤੁਸੀਂ ਹੋ, ਹਾਂ, ਤੁਸੀਂ ਅਗਰ ਉਹਦੇ 'ਚ ਆਪਣੀ ਪੋਜ਼ਿਟਿਵਿਟੀ ਰੱਖਦੇ ਹੋ ਨਾ, ਠੀਕ ਹੈ, ਤੇ ਤੁਸੀਂ ਵਿਨਰ ਹੋ। ਠੀਕ ਹੈ। ਮਤਲਬ ਤੁਸੀਂ ਜਿਹੜੀ ਆਲੇ ਦੁਆਲੇ ਨੈਗੇਟਿਵਿਟੀ ਚੱਲਦੀ ਪਈ ਹੈ ਕਿ ਤੁਸੀਂ ਕਹਿੰਦੇ ਜੀ ਕਿ ਐਂਜੇ ਤੇ ਤੁਸੀਂ ਤੇ ਉਹਨੂੰ ਉਹਦੇ ਪਿੱਛੇ ਥੋੜਾ ਜਾਣਾ ਹੈ। ਤੁਸੀਂ ਤਾਂ ਆਪਣਾ ਜਿਹੜਾ ਕਰੈਕਟਰ ਹੈ ਉਹਨੂੰ ਨਿਭਾਉਣਾ ਹੈ ਨਾ। ਠੀਕ ਹੈ, ਠੀਕ ਹੈ। ਤੁਸੀਂ ਉਹਨਾਂ ਕਰੈਕਟਰ ਦੀ ਵਜ੍ਹਾ ਤੋਂ ਤੁਸੀਂ ਆਪਣੇ ਕਰੈਕਟਰ ਨੂੰ ਖਰਾਬ ਨਹੀਂ ਕਰਨਾ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ। ਤੁਸੀਂ ਉਹਨੂੰ ਆਪਣੇ ਕਰੈਕਟਰ ਨੂੰ ਤੁਸੀਂ ਜਦੋਂ ਰੱਖੋਗੇ ਸਹੀ ਤੇ ਤੁਸੀਂ ਅੱਛਾ, ਪਤਾ ਕੀ ਮੈਂ ਹੁਣੀ ਮਤਲਬ ਕਾਲ ਸੁਣ ਰਹੀ ਸੀ ਨਾ, ਤਾਂ ਉਹਦੇ 'ਚ ਮੇਰੇ ਜ਼ਿਹਨ 'ਚ ਆਲੇ ਦੁਆਲੇ ਜ਼ਾਹਿਰ ਹੈ ਅਸੀਂ ਸਾਰੇ ਲੋਕ ਆਲੇ ਦੁਆਲੇ ਵੇਖਦੇ ਹਾਂ ਜਿਸ ਤਰ੍ਹਾਂ ਦੀ ਲੋਕ ਲਿਵ ਕਰ ਰਹੇ ਨੇ, ਰਿਸ਼ਤੇਦਾਰਾਂ 'ਚ, ਭੈਣ ਭਰਾਵਾਂ 'ਚ ਜਾਂ ਦੋਸਤ ਸਹਿਬਾਨ 'ਚ। ਜੀ। ਇੱਕ ਦਫਾ ਕੋਈ ਨੇਬਰ ਹੀ ਸੀ ਤੇ ਉਹਦੀ ਮਤਲਬ ਸ਼ਾਦੀ ਤੋਂ ਬਾਅਦ ਕੁਛ ਕਲੈਸ਼ਿਸ ਉਹਦੇ ਸ਼ੁਰੂ ਹੋਏ ਨਾ, ਤੇ ਉਹ ਆ ਕੇ ਮਤਲਬ ਸੁਣਾ ਰਹੀ ਸੀ ਆਪਣੀ ਕੋਈ ਗੱਲਬਾਤ। ਤੇ ਮਤਲਬ ਉਹ ਚਾਹੁੰਦੀ ਸੀ ਉਸ ਚੀਜ਼ ਨੂੰ ਲੀਵ ਕਰਨਾ। ਠੀਕ ਹੈ। ਮੈਂ ਉਹਨੂੰ ਮਤਲਬ ਮੇਰੀ ਜਿਹੜੀ ਸੁਜੈਸ਼ਨ ਸੀ ਜਾਂ ਸਾਡੇ ਮਤਲਬ ਘਰ 'ਚ ਜਿਸ ਤਰ੍ਹਾਂ ਦਾ ਮਤਲਬ ਸੀ, ਉਹਨੂੰ ਜੋ ਕਿਹਾ ਸੀ ਕਿ ਦੇਖ, ਇਹਨੂੰ ਅਗਰ ਤੈਨੂੰ ਪਰਫੈਕਟ ਨਹੀਂ ਲੱਗ ਰਹੀ ਗੱਲ, ਤੈਨੂੰ ਸਹੀ ਨਹੀਂ ਲੱਗਦਾ, ਤੇ ਜਿਹੜਾ ਨੈਕਸਟ ਹੋਏਗਾ ਉਹਦੇ ਬਾਰੇ 'ਚ ਵੀ ਕੋਈ ਨਾ ਕੋਈ ਗੱਲ ਤੇ ਬੰਦਾ ਕੱਢ ਹੀ ਲੈਂਦਾ। ਹਾਂ, ਮਤਲਬ ਤੁਸੀਂ ਅਗਰ ਤੁਸੀਂ ਨੈਗੇਟਿਵਿਟੀ ਲੱਭਣੀ ਹੈ ਤੁਸੀਂ ਕਹਿ ਤੇ ਨਹੀਂ ਸਕਦੇ ਕਿ ਉਹ ਪੋਜ਼ਿਟਿਵ ਹੀ ਹੋਏਗਾ। ਨਹੀਂ, ਕੋਈ ਜ਼ਰੂਰੀ ਨਹੀਂ ਕਿ ਜਿਹੜਾ ਨੈਕਸਟ ਹੋਏਗਾ ਉਹ ਤੁਹਾਡੇ ਕੋਲ ਕੋਈ ਬਿਲਕੁਲ ਮੁਕੰਮਲ ਚੀਜ਼ ਆਣੀ ਹੈ। ਤੇ ਜਿੰਨੀਆਂ ਮੈਂ ਕਹਿੰਦੀ ਹਾਂ ਖਵਾਤੀਨ ਆਪਣੇ ਘਰਾਂ ਦੇ ਵਿੱਚ ਇੱਕ ਲੋਕਾਂ ਨੂੰ ਨਜ਼ਰ ਆਉਂਦਾ ਨਾ ਕਿ ਹੈਪੀਲੀ ਲਿਵਿੰਗ, ਤੇ ਜ਼ਰੂਰੀ ਨਹੀਂ। ਮੇਰੇ ਖਿਆਲ ਮੋਸਟਲੀ ਜਿਹੜੀਆਂ ਔਰਤਾਂ ਨੇ ਉਹ ਸੈਕਰੀਫਾਈਸ ਕਰਦੀਆਂ ਪਈਆਂ ਨੇ, ਆਪਣੇ ਹਿੱਸੇ ਦਾ ਪਾਰਟ ਪਲੇ ਕਰਦੀਆਂ ਪਈਆਂ ਨੇ, ਔਰ ਆਪਣੇ ਮੈਦਾਨ 'ਚ ਡਟ ਕੇ ਮੁਕਾਬਲਾ ਕਰਦੀਆਂ ਪਈਆਂ ਨੇ, ਔਰ ਆਪਣੀ ਕਰੀਜ਼ ਨਹੀਂ ਛੱਡਦੀਆਂ। ਨੋਟ ਐਟ ਐਨੀ ਕਾਸਟ, ਕੁਝ ਵੀ ਹੋਵੇ ਬਿਲਕੁਲ ਨਹੀਂ ਛੱਡਦੀਆਂ। ਉਹ ਜ਼ਾਹਿਰ ਹੈ ਇੱਕ ਬੰਦੇ ਦਾ ਅਗਰ ਕਰੈਕਟਰ ਪੋਜ਼ਿਟਿਵ ਹੈ ਤੇ ਉਹਨੂੰ ਨੈਗੇਟਿਵ ਲੋਕਾਂ ਨੂੰ ਵੇਖ ਕੇ ਉਸ ਆਪਣਾ ਉਹ ਸਟੇਜ ਤੇ ਨਹੀਂ ਨਾ ਛੱਡ ਦੇਣਾ ਚਾਹੀਦਾ। ਸਟੇਜ ਤੇ ਉਹ ਮੌਜੂਦ ਹੈ ਆਪਣੇ ਪੋਜ਼ਿਟਿਵ ਰੋਲ ਦੀ ਵਜ੍ਹਾ ਤੋਂ। ਅੱਛਾ, ਇਹ ਵੀ ਇਹਨਾਂ ਨਹੀਂ ਕਿ ਜਿਹੜਾ ਬੰਦਾ ਆਪਣੇ ਕਿਰਦਾਰ ਨਾਲ ਇਮਾਨਦਾਰੀ ਨਹੀਂ ਕਰ ਰਿਹਾ ਤੇ ਉਹਦੇ ਬਾਰੇ ਇੱਕ ਅਸੀਂ ਫਿਕਰਾ ਕਹਿੰਦੇ ਹਾਂ ਕਿ ਇਹ ਜੀ ਫਲਾਂ ਬੰਦਾ ਕਰੈਕਟਰ ਲੈਸ। ਯੈਸ, ਠੀਕ ਹੈ। ਇਹੀ ਮੈਂ ਕਹਿਣਾ ਚਾਹ ਰਹੀ ਹਾਂ ਕਿ ਜਿਹੜਾ ਤੁਸੀਂ ਜ਼ਰਾ ਥੋੜਾ ਮੈਂ ਉਹ ਕਰਦੀ ਸੀ ਲਫ਼ਜ਼ ਇਸਤੇਮਾਲ ਕਰਨ ਤੋਂ, ਤੇ ਤੁਸੀਂ ਆਸਾਨੀ ਕਰ ਦਿੱਤੀ ਮੇਰੇ ਵਾਸਤੇ ਕਿ ਦੇਖੋ, ਅਗਰ ਤੁਸੀਂ ਉਸ ਵੇਲੇ ਤੁਹਾਨੂੰ ਲੱਗਦਾ ਹੈ ਨਾ ਕਿ ਉਹ ਚੀਜ਼ ਤੁਹਾਡੀ ਸਹੀ ਨਹੀਂ ਹੈ ਜਾਂ ਅਗਲੇ ਬੰਦਾ ਉਹਨੂੰ ਨਹੀਂ ਕਬੂਲ ਕਰਨ ਡਿਆ ਜਾਂ ਤੁਹਾਨੂੰ ਉਹ ਵਾਲੀ ਇੰਪੋਰਟੈਂਸ ਨਹੀਂ ਮਿਲਣ ਡਈ, ਲੇਕਿਨ ਤੁਸੀਂ ਉਹਨੂੰ ਟਾਈਮ ਨੂੰ ਛੱਡੋ। ਤੁਸੀਂ ਆਪਣੀ ਜਿਹੜੀ ਗੇਮ, ਆਪਣਾ ਪਾਰਟ ਜਿਹੜਾ ਹੈ ਨਾ ਉਹਨੂੰ ਪਲੇ ਕਰਦੇ ਜਾਓ। ਟਾਈਮ ਆਏਗਾ, ਤੁਹਾਡੇ ਵਿਨਰ ਹੋਣ ਦਾ ਟਾਈਮ ਆਏਗਾ ਡੈਫੀਨੇਟ। ਲੇਕਿਨ ਉਹ ਤੁਸੀਂ ਮਤਲਬ ਉਹਦੇ ਚੋਂ ਅਗਰ ਤੇ ਇਨ ਰਹੋਗੇ ਫਿਰ ਤੇ ਤੁਹਾਡਾ ਟਾਈਮ ਆਏਗਾ। ਅਗਰ ਤੁਸੀਂ ਆਊਟ ਹੋ ਜਾਂਦੇ ਜੇ, ਤੁਸੀਂ ਨਿਕਲ ਜਾਂਦੇ ਜੇ ਵਿੱਚੋਂ, ਤੇ ਫਿਰ ਤੇ ਤੁਸੀਂ ਆਪ ਹੀ ਛੱਡ ਦਿੱਤਾ, ਆਪਣਾ ਮੈਦਾਨ ਹੀ ਛੱਡ ਦਿੱਤਾ। ਜ਼ਾਹਿਰ ਹੈ ਤੁਸੀਂ ਉਹਦੇ ਚੋਂ ਮਾਈਨਸ ਹੋ ਗਏ, ਲੈਸ ਹੋ ਗਏ।
ਬਿਲਕੁਲ। ਲਿਹਾਜ਼ਾ ਤੁਸੀਂ ਕਿਸੇ ਨਾਲ ਨਾ ਤੇ ਕੋਈ ਗਿਲਾ ਕਰ ਸਕਦੇ ਹੋ ਨਾ ਸ਼ਿਕਵਾ ਕਰ ਸਕਦੇ ਹੋ, ਤੁਸੀਂ ਆਪਣੇ ਰੋਲ 'ਚ ਰਹਿ ਹੀ ਨਹੀਂ। ਅਗਰ ਆਪਣੇ ਰੋਲ ਵਿੱਚ ਰਹਿੰਦੇ ਉੱਥੇ ਮੁਕਾਬਲਾ ਕਰਦੇ ਤੇ ਫਿਰ ਤੇ ਠੀਕ ਸੀ ਨਾ। ਹਾਂ। ਹਾਂ ਬਈ ਤੁਸੀਂ ਕਬੂਲ ਕੀਤੇ ਜਾਓਗੇ, ਉਸ ਵਕਤ ਅਗਰ ਨਹੀਂ ਕੀਤੇ ਜਾ ਰਹੇ ਨੇ, ਮੈਂ ਬਹੁਤ ਸਾਰੀਆਂ ਖਵਾਤੀਨ ਵੇਖੀਆਂ ਨੇ ਜਿਨ੍ਹਾਂ ਨੂੰ ਅਰਲੀ ਸਟੇਜਿਸ ਤੇ ਆਪਣੀ ਸ਼ਾਦੀ ਦੇ ਬਹੁਤ ਸਾਰੀ ਪ੍ਰੋਬਲਮਸ ਰਹੀਆਂ, ਫਿਰ ਉਸ ਤੋਂ ਬਾਅਦ ਬੱਚਿਆਂ ਦੇ ਹੋਣ ਤੱਕ ਵੀ ਰਹੀਆਂ, ਲੇਕਿਨ ਥੋੜੇ ਜਿਹੇ ਬੱਚੇ ਵੱਡੇ ਹੋ ਗਏ ਤੇ ਦੇ ਆਰ ਸਟਰੋਂਗ। ਮਤਲਬ ਬੱਚੇ ਸਾਰੇ ਜ਼ਾਹਿਰ ਦੇਖਦੇ ਨੇ ਆਪਣੀ ਮਾਂ ਨੂੰ, ਆਪਣੇ ਜੋ ਰੋਲ ਉਹਨੇ ਪਲੇ ਕੀਤਾ ਹੁੰਦਾ ਹੈ, ਔਰ ਬੱਚੇ ਜਿਹੜੇ ਨੇ ਆਪਣੀ ਮਾਂ ਦੇ ਨਾਲ ਹੁੰਦੇ ਨੇ, ਔਰ ਕੋਈ ਵੀ ਨਹੀਂ, ਮੇਰਾ ਖਿਆਲ ਹੈ ਪੂਰੀ ਫੈਮਿਲੀ ਛੱਡ ਕੇ ਜਿੰਨੇ ਮਰਜ਼ੀ ਤੁਸੀਂ ਰਿਸ਼ਤੇਦਾਰ, ਜਿੰਨੇ ਵੀ ਆਲੇ ਦੁਆਲੇ ਤੇ ਨੈਗੇਟਿਵ ਕਰੈਕਟਰ ਹੁੰਦੇ ਨੇ, ਕੋਈ ਵੀ ਕੁਝ ਨਹੀਂ ਕਰ ਸਕਦਾ। ਉਹ ਇੱਕ ਟਾਈਮ ਆਉਂਦਾ ਕਿ ਉਹ ਵਿਨਰ ਹੁੰਦੀ ਹੈ ਔਰ ਸਟਰੋਂਗ ਹੁੰਦੀ ਹੈ। ਬਿਲਕੁਲ ਸਹੀ। ਤੁਸੀਂ ਮੁਸਤਕਿਲ ਮਿਜ਼ਾਜੀ ਨਾਲ ਆਪਣਾ ਰੋਲ ਪਲੇ ਕਰ ਰਹੇ ਹੁੰਦੇ ਹੋ, ਜੋ ਤੁਸੀਂ ਸਮਝਿਆ ਆਪਣੇ ਆਪ ਨੂੰ ਨੁਮਾਇੰਦਾ ਇੱਕ ਅੱਛੀ ਤਾਕਤ ਦਾ, ਜਾਂ ਤੁਸੀਂ ਸਮਝਿਆ ਤੁਹਾਡੇ ਕੋਲ ਇੱਕ ਸਕ੍ਰਿਪਟ ਜਿਹੜਾ ਹੈ ਉਹ ਅੱਛੇ ਇਨਸਾਨ ਦਾ ਹੈ, ਜਾਂ ਇੱਕ ਅੱਛਾ ਪੋਜ਼ਿਟਿਵ ਰੋਲ ਹੈ ਤੁਹਾਡੇ ਕੋਲ। ਅਗਰ ਤੁਸੀਂ ਉਹ ਇੱਕ ਬੁਰੇ ਜਾਂ ਨੈਗੇਟਿਵ ਲੋਕਾਂ ਦਾ ਕਰਕੇ ਉਸ ਰੋਲ ਨੂੰ ਵਿਡਰਾ ਕਰ ਦਿੱਤਾ ਤੇ ਫਿਰ ਤੁਹਾਡਾ ਗਿਲਾ ਕਰਨ ਦਾ ਕੋਈ ਹੱਕ ਨਹੀਂ ਹੈ। ਨਹੀਂ, ਤੁਸੀਂ ਤਾਂ ਆਪਣਾ ਰੋਲ ਛੱਡ ਦਿੱਤਾ ਨਾ, ਤੁਸੀਂ ਫਿਰ ਨੈਗੇਟਿਵ ਹੀ ਹੋ ਗਏ ਨਾ। ਜਦੋਂ ਤੁਸੀਂ ਆਪਣੇ ਕਰੈਕਟਰ ਨੂੰ ਛੱਡਿਆ ਹੈ ਤੇ ਤੁਸੀਂ ਵੀ ਨੈਗੇਟਿਵ ਹੀ ਹੋ ਗਏ ਨੇ, ਤੁਸੀਂ ਪੋਜ਼ਿਟਿਵ ਨਹੀਂ ਰਹੇ। ਸਹੀ ਸਹੀ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। ਔਰ ਦੂਸਰੀ ਜਿਹੜੀ ਗੱਲ ਹੋ ਰਹੀ ਸੀ ਨਾ ਕਿ ਮਤਲਬ ਸਭ ਕੁਝ ਸਕ੍ਰਿਪਟ ਹੈ, ਕਿ ਜੋ ਕੁਝ ਲਿਖਿਆ ਹੋਇਆ ਹੈ ਉਹ ਹੀ ਹੈ। ਤੇ ਤੁਸੀਂ ਹੁਣੇ ਕਿਹਾ ਸੀ ਨਾ ਕਿ ਇੱਕ ਪੈਰ ਚੁੱਕਣ ਦਾ ਇਖਤਿਆਰ ਹੈ, ਦੂਸਰੇ ਦਾ ਨਹੀਂ। ਲੇਕਿਨ ਅਸੀਂ ਜ਼ਿੰਦਗੀ 'ਚ ਤੁਸੀਂ ਵੇਖੋ ਕਈ ਵਾਰੀ ਅਸੀਂ ਛੜੱਪਾ ਮਾਰਨੇ ਆ। ਹਾਂ ਇਹ ਤੇ ਹੈ, ਬਿਲਕੁਲ ਠੀਕ ਹੈ। ਔਰ ਛੜੱਪਾ ਕੀ ਮਾਰਨੇ ਆ, ਉਹ ਨਹੀਂ ਮਾਰ ਛੜੱਪਾ ਪੇੜ ਵਿੱਚ ਆ ਜਾ। ਨਹੀਂ, ਉਹ ਮੈਂ ਇੱਕ ਸਿਰਫ ਤੁਹਾਨੂੰ ਉਹ ਜੀ ਬਿਲਕੁਲ, ਜਿਹਨੂੰ ਅਸੀਂ ਕਹਿੰਦੇ ਅਲਾਂਗ ਭਰਨਾ, ਅਲਾਂਗ ਭਰਨ ਦੇ ਵਿੱਚ ਜਾਂ ਇੱਕ ਛੜੱਪਾ ਮਾਰਨ, ਅਲਾਂਗ ਭਰਨਾ ਹੋ ਰਿਹਾ, ਛੜੱਪਾ ਮਾਰਨਾ ਬਿਲਕੁਲ। ਛੜੱਪਾ ਅਸੀਂ ਦੋ ਪੈਰਾਂ ਨਾਲ ਦੋਵੇਂ ਪੈਰ ਚੁੱਕਨੇ ਆ, ਔਰ ਦੋਵੇਂ ਪੈਰ ਚੁੱਕ ਕੇ ਅਸੀਂ ਔਰ ਆਪਣੀ ਜਿਹੜੀ ਅਸੀਂ ਕੀਤੀ ਹੁੰਦੀ ਹੈ ਨਾ, ਇੱਕ ਟਾਰਗੇਟ ਸਾਡਾ ਹੁੰਦਾ ਹੈ, ਅਸੀਂ ਉੱਥੋਂ ਤੱਕ ਛੜੱਪਾ ਮਾਰ ਕੇ ਜਾਂਦੇ ਆ। ਮਤਲਬ ਛੜੱਪਾ ਮਾਰਨਾ ਸਾਡੇ ਹੱਥ ਵਾਸਤੇ, ਉੱਡਣਾ ਜਾਂ ਉਸ ਤੋਂ ਜ਼ਿਆਦਾ ਅੱਗੇ ਜਾਣਾ ਸਾਡੇ ਹੱਥ ਵਾਸਤੇ ਨਹੀਂ ਹੈ। ਨਹੀਂ, ਮੈਂ ਤਾਂ ਕਹਿੰਦੀ ਹਾਂ ਤੁਹਾਡੇ ਹੱਥ ਵਾਸਤੇ ਹੈ ਵੇ। ਤੁਸੀਂ ਕੋਸ਼ਿਸ਼ ਕਰੋ, ਆਪਣੇ ਤੌਰ ਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਕੀ ਕਰ ਸਕਦੇ ਹੋ, ਤੁਹਾਨੂੰ ਨਹੀਂ ਪਤਾ। ਠੀਕ ਹੈ, ਤੁਸੀਂ ਕੋਸ਼ਿਸ਼ ਕਰੋ ਔਰ ਆਪਣੇ ਹਿੱਸੇ ਦਾ ਜਿਹੜਾ ਤੁਹਾਡਾ ਪਾਰਟ ਹੈ ਉਹਨੂੰ ਪਲੇ ਕਰੋ ਪੂਰੀ ਇਮਾਨਦਾਰੀ ਨਾਲ, ਬਿਲਕੁਲ ਠੀਕ ਹੈ, ਪੂਰੀ ਓਨੈਸਟੀ ਨਾਲ, ਪੂਰੇ ਡਿਵੋਸ਼ਨ ਨਾਲ, ਪੂਰੀ ਇਨਵੋਲਵਮੈਂਟ ਨਾਲ ਤੁਸੀਂ ਆਪਣਾ ਕੰਮ ਕਰੋ। ਤੇ ਮੇਰੇ ਖਿਆਲ ਚੀਜ਼ਾਂ ਖੁਦ ਕਨਵੇ ਹੁੰਦੀਆਂ ਨੇ, ਖੁਦ ਸੋਲਵ ਹੁੰਦੀਆਂ ਨੇ। ਹਰ ਬੰਦੇ ਦਾ ਆਪਣਾ ਬਿਲੀਵ ਹੈ ਨਾ। ਤੁਸੀਂ ਜਿਸ ਤਰ੍ਹਾਂ ਦਾ ਤੁਸੀਂ ਆਪਣੀ ਲਾਈਫ 'ਚ ਦੇਖੀਆਂ ਹੋਣ ਚੀਜ਼ਾਂ, ਤੁਸੀਂ ਉਸ ਤਰ੍ਹਾਂ ਦਾ ਹੀ ਆ ਕੇ ਬੋਲੋਗੇ, ਜਾਂ ਉਹੀ ਤੁਸੀਂ ਤੁਹਾਡਾ ਤਜਰਬਾ ਜੋ ਹੋਏਗਾ ਉਹੀ ਕਹੋਗੇ ਨਾ ਤੁਸੀਂ। ਤੇ ਮੈਂ ਤਾਂ ਸਮਝ ਰਹੀ ਹਾਂ ਕਿ ਤੁਹਾਨੂੰ ਆਪਣੇ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜੋ ਤੁਸੀਂ ਕਹਿੰਦੇ ਹੋ, ਹਾਂ, ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਰਨਾ ਕੀ ਹੈ। ਕੋਈ ਤੁਹਾਨੂੰ ਨੈਗੇਟਿਵ ਤਾਕਤ ਕੁਝ ਨਹੀਂ ਕਰ ਸਕਦੀ, ਕੁਝ ਵੀ ਨਹੀਂ ਕਰ ਸਕਦੀ। ਮੈਂ ਤੇ ਆਪਣੇ ਤੌਰ ਤੇ ਇਹੀ ਦੇਖਿਆ ਕਿ ਕੋਈ ਨੈਗੇਟਿਵ ਤਾਕਤ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੀ, ਅਗਰ ਤੁਸੀਂ ਆਪਣੇ ਪੈਰਾਂ ਤੇ ਕਾਇਮ ਰਹਿੰਦੇ ਹੋ। ਜ਼ਿੰਦਾਬਾਦ। ਦੋ ਲਾਈਨਾਂ ਅੱਜ ਸਰ 2 ਲਾਈਨਾਂ ਵੀ ਨੇ ਤੇ 3-4 ਲਾਈਨਾਂ ਨੇ। ਉਹ 2 ਲਾਈਨਾਂ ਪਹਿਲੇ ਨੇ ਤੇ ਫਿਰ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ WhatsApp ਵਾਸਤੇ। ਜੀ ਬਿਲਕੁਲ, ਜੀ ਬਿਲਕੁਲ। ਔਰ ਇਹ ਮੇਰੇ ਭਰਾ ਬਾਜਵੇ ਵਾਸਤੇ ਵੀ ਨੇ। ਜੀ ਬਿਸਮਿਲ੍ਲਾ। ਅਗਰ ਉਹ ਵੀ ਸੁਣ ਰਹੇ ਨੇ ਤੇ ਸੁਣ ਰਹੇ ਨੇ ਜੀ। ਮੇਰੇ ਹਰਫ ਤੇ ਉਹਦੇ ਚਾ, ਵਾਹ, ਮੇਰੇ ਹਰਫ ਤੇ ਉਹਦੇ ਚਾ ਲੈਂਦੇ ਪੈਨੇ ਇਕੱਠੇ ਸਾ। ਆਹਾ, ਵਾਹ ਵਾਹ ਵਾਹ, ਬਹੁਤ ਅੱਛੇ। 2-3 ਲਾਈਨਾਂ ਹੋਰ ਨੇ ਜੀ। ਉਹਦੇ ਬੋਲ ਬੜੇ ਅਨਮੋਲ, ਉਹਦੇ ਬੋਲ ਬੜੇ ਅਨਮੋਲ, ਪਰ ਸਭ ਤੋਂ ਅਨਮੁੱਲਾ ਉਹ ਵੇਲਾ ਜਦ ਗੱਲਾਂ ਕਰਦਿਆਂ
ਉਹਦੀ ਜਿਬ ਤੋਂ ਮੇਰਾ ਨਾਂ ਤੇ ਲੱਗਦਾ ਹੈ, ਹੂੰ ਪਰ ਉਹ ਬੜੀ ਮਹਾਰਤ ਨਾਲ ਹੂੰ ਬੁੱਲਾਂ ਨੂੰ ਨੱਪ ਕੇ ਹੋਰ ਕੋਈ ਨਾ ਲੈ ਦਿੰਦਾ ਹੈ। आहा आहा वाह 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 बहुत अच्छे बहुत अच्छे सलामत रहो बहुत मेहरबानी नहीं खुश रहो ਤੁਸੀਂ ਆਏ ਚੰਗਾ Thank you, ਲੱਗਾ sir. ਬਹੁਤ ਸੋਹਣੀ ਗੱਲ ਹੋਈ ਬਹੁਤ ਮਿਹਰਬਾਨੀ ਹਾਂ Thank ਹੁਣ ਮੈਂ ਵੇਟ ਕਰ ਰਹੀ ਹਾਂ ਕਿ ਬੱਚਾ ਸਾਹਿਬਾਨ ਕਾਲ ਕਰਨ ਤੇ ਬਾਜਵਾ ਸਾਹਿਬ ਵੀ ਆਣ। ਮੈਂ ਵੀ ਸੁਣ ਰਹੀ ਹਾਂ ਔਰ ਮੈਂ ਹਮੇਸ਼ਾ ਸਰ ਸੁਣਦੀ ਵੀ ਹੁੰਦੀ ਹਾਂ। ਐਸਾ ਨਹੀਂ ਹੈ ਬਸ ਜੀ ਬਾਜਵਾ ਬਾਤੋਂ ਸਾਹਿਬ ਬਾਤ ਨੇ ਕੁਛ। ਬਾਜਵਾ ਸਾਹਿਬ ਸ਼ੁਕਰੀਆ ਅਦਾ ਕਰ ਰਹੇ ਨੇ ਉਹਨਾਂ ਦਾ ਮੈਸੇਜ ਆ ਕੇ ਥੈਂਕ ਯੂ ਸਾਰਿਆਂ ਸੁਣਨ ਵਾਲਿਆਂ ਵਾਸਤੇ ਬਹੁਤ ਸਾਰੀਆਂ ਮੁਹੱਬਤਾਂ ਔਰ ਸਾਰਿਆਂ ਵਾਸਤੇ ਬਹੁਤ ਸਾਰੀਆਂ ਨੇਕ ਖਾਹਿਸ਼ਾਤ ਤੇ ਜਿਹੜੀਆਂ ਪਹਿਲੀਆਂ ਦੋ ਲਾਈਨਾਂ ਨੇ ਮੈਂ ਦੁਬਾਰਾ ਸੁਣਾਉਣਾ ਚਾਹੁੰਦੀ ਹਾਂ। ਜੀ ਬਿਸਮਿल्लाह ਮੇਰੇ ਹਰ ਬਲਕਿ ਮੈਂ ਦੂਸਰੀਆਂ ਤਿੰਨ ਲਾਈਨਾਂ ਦੁਬਾਰਾ ਸੁਣਨਾ ਚਾਹਾਂਗਾ ਨਹੀਂ ਸਰ ਇਹ ਵਾਲੀ ਮੈਂ ਸੁਣਾਉਣਾ ਚਾਹੁੰਦੀ ਹਾਂ। ਜੀ। ਇਸ ਵਾਸਤੇ ਦੋਵੇਂ ਰਿਪੀਟ ਹੋਣਗੀਆਂ। ਜੀ 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 ਮੇਰੇ ਹਰਫ ਹੂੰ ਤੇ ਉਹਦੇ ਚਾਅ, ਹਾਂ ਮੇਰੇ ਹਰਫ ਤੇ ਉਹਦੇ ਚਾਅ ਹੂੰ ਲੈਂਦੇ ਪਏ ਨੇ ਇਕੱਠੇ ਸਾਹ। ਵਾਹ 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 ਬਹੁਤ ਅੱਛੇ ਦੂਸਰਾ ਸੀ ਜੀ ਉਹਦੇ ਬੋਲ ਬੜੇ ਅਨਮੋਲ, ਹੂੰ ਉਹਦੇ ਬੋਲ ਬੜੇ ਅਨਮੋਲ, ਪਰ ਸਭ ਤੋਂ ਅਨਮੁੱਲਾ ਉਹ ਵੇਲਾ ਹੂੰ ਜਦ ਗੱਲਾਂ ਕਰਦਿਆਂ ਉਹਦੀ ਜਿਬ ਤੋਂ ਮੇਰਾ ਨਾਂ ਤਿਲਕਦਾ ਹੈ, ਹੂੰ ਪਰ ਉਹ ਬੜੀ ਮਹਾਰਤ ਨਾਲ ਹੂੰ ਬੁੱਲਾਂ ਨੂੰ ਨੱਪ ਕੇ ਹੋਰ ਕੋਈ ਨਾ ਲੈ ਦਿੰਦਾ ਹੈ। ਵਾਹ ਵਾਹ ਬਹੁਤ ਅੱਛੇ ਥੈਂਕ ਯੂ ਸਰ, ਸਲਾਮਤ ਥੈਂਕ ਯੂ ਸਰ, ਓਕੇ ਅੱਲਾ ਹਾਫਿਜ਼। ਅੱਲਾਹ ਹਾਫਿਜ਼